ਮਿਨੀਐਪੋਲਿਸ ਦੇ ਵਿੱਚ ਇੱਕ ਬੀਬੀ ਦੇ ਜਦੋਂ ਗੋਲੀਆਂ ਮਾਰੀਆਂ ਗਈਆਂ ਆਈਸ ਵੱਲੋਂ ਤੇ ਬਹੁਤ ਵੱਡੀ ਗਿਣਤੀ 'ਚ ਪ੍ਰੋਟੈਸਟ ਹੋ ਰਿਹਾ ਆ ਤੇ ਇਹ ਵੀ ਇਸ਼ੂ ਬਣ ਰਿਹਾ ਭਈ ਕਿ ਸੱਚਮੁੱਚ ਹੀ ਉਹ ਕਾਰ ਆਈਸ ਦੇ ਏਜੰਟ ਤੇ ਚੜਾਉਣ ਲੱਗੀ ਸੀ ਜਾਂ ਉਸ ਨੂੰ ਬਿਨਾਂ ਕਿਸੇ ਰੀਜ਼ਨ ਦੇ ਗੋਲੀਆਂ ਮਾਰੀਆਂ ਗਈਆਂ ਆ। ਉਦੋਂ ਬਾਅਦ ਹੁਣ ਦੂਜਾ ਵੱਡਾ ਇਸ਼ੂ ਪੋਰਟਲੈਂਡ ਦੇ ਵਿੱਚ ਬਣ ਗਿਆ ਹੈਗਾ ਆ। ਪੋਰਟਲੈਂਡ ਦੇ ਵਿੱਚ ਇੱਕ ਬੰਦਾ ਤੇ ਇੱਕ ਬੀਬੀ ਦੋਨਾਂ ਨੂੰ ਫੈਡਰਲ ਏਜੰਟਸ ਵੱਲੋਂ ਉਹਨਾਂ ਦੇ ਉੱਤੇ ਗੋਲੀ ਚਲਾਈ ਗਈ ਹੈਗੀ ਆ। ਸੋ ਯੂਐਸ ਕਸਟਮ ਬਾਰਡਰ ਪ੍ਰੋਟੈਕਸ਼ਨ ਵਾਲੇ ਸੀ। ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆਲਰੇਡੀ ਮੰਨ ਚੁੱਕੀ ਹੈਗੀ ਆ। ਕਹਿੰਦੇ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਵੀ ਸ਼ੂਟਿੰਗ ਅਕੜ ਹੋਈ ਆ ਜਦੋਂ ਬਾਰਡਰ ਪੈਟਰੋਲ ਏਜੰਟਸ ਟਾਰਗੇਟਡ ਸਟਾਪ ਕਰ ਰਹੇ ਸੀ ਇੱਕ ਵਹੀਕਲ ਨੂੰ ਜਿਹਦੇ ਵਿੱਚ 2 ਜਾਣੇ ਜਾ ਰਹੇ ਸੀਗੇ ਤੇ ਕਹਿੰਦੇ ਵੀ ਉਹਨਾਂ ਨੂੰ ਸੀ ਵੀ ਇਹਦੇ ਵਿੱਚ ਟ੍ਰੈਂਡ ਦੇ ਅਰੋਗੋਆ ਗੈਂਗ ਦੇ ਮੈਂਬਰ ਹੈਗੇ ਆ ਤੇ ਪੈਸੇਂਜਰ ਨੂੰ ਟਾਰਗੇਟ ਕੀਤਾ ਗਿਆ ਹੈਗਾ। ਜਦੋਂ ਏਜੰਟਸ ਨੇ ਆਇਡੈਂਟੀਫਾਈ ਕੀਤਾ ਆਪਣੇ ਆਪ ਨੂੰ ਵਹੀਕਲ ਦੇ ਵਿੱਚ ਜਿਹੜੇ ਦੋਨੋਂ ਜਾਣੇ ਸੀਗੇ ਤੇ ਉਹ ਡਰਾਈਵਰਸ ਦੇ ਕੋਲ ਕਹਿੰਦੇ ਵੀ ਵੈਪਨਸ ਸੀਗਾ ਤੇ ਉਹਨਾਂ ਨੇ ਲਾ ਐਨਫੋਰਸਮੈਂਟ ਏਜੰਟਸ ਨੂੰ ਰਨ ਓਵਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈਗੀ ਆ। ਇਹ ਜਿਹੜੀ ਹਰ ਵਾਰੀ ਇਹਨਾਂ ਦੀ ਜਿਹੜੀ ਡੀਐਚਐਸ ਦੀ ਸਟੇਟਮੈਂਟ ਆਉਂਦੀ ਹੈਗੀ ਆ। ਇੱਕ ਏਜੰਟ ਨੇ ਡਿਫੈਂਸ ਦੇ ਵਿੱਚ ਗੋਲੀਆਂ ਚਲਾ ਦਿੱਤੀਆਂ ਤੇ ਡਰਾਈਵਰ ਜਿਹੜਾ ਸੀ ਉਹ ਪੈਸੇਂਜਰ ਨੂੰ ਨਾਲ ਲੈ ਕੇ ਜਿਹੜਾ ਆ ਪਰੇ ਚਲੇ ਗਿਆ ਪਰ ਬਾਅਦ ਦੇ ਵਿੱਚ ਜਦੋਂ ਗੋਲੀਆਂ ਚਲਾਈਆਂ ਉਹਨਾਂ ਦੇ ਵੀ ਜਿਹੜੀਆਂ ਗੋਲੀਆਂ ਲੱਗੀਆਂ ਹੈਗੀਆਂ ਤੇ ਕਹਿੰਦੇ ਵੀ ਗਨ ਸ਼ਾਟ ਵੂਨਸ ਹੋਏ ਹੈਗੇ ਆ। ਆਫੀਸਰਸ ਨੇ ਕਨਫਰਮ ਕੀਤਾ ਆ ਵੀ ਫੈਡਰਲ ਏਜੰਟਸ ਇਨਵੋਲਵ ਸੀਗੇ ਇਸ ਸ਼ੂਟਿੰਗ ਦੇ ਵਿੱਚ। ਸੋ ਹੁਣ ਉਹਨਾਂ ਨੂੰ ਜਿਹੜਾ ਆ ਹਸਪਤਾਲ ਪਹੁੰਚਾਇਆ ਗਿਆ ਹੈਗਾ ਤੇ ਐਮਰਜੈਂਸੀ ਮੈਡੀਕਲ ਪਰਸਨਲ ਨੂੰ ਕਾਲ ਕੀਤਾ ਗਿਆ ਸੀ। ਕਹਿੰਦੇ ਵੀ ਸ਼ੂਟਿੰਗ ਜਿਹੜੀ ਆ ਉਹ 3 ਮੀਲ ਜਿਹੜੀ ਆ ਜਿੱਥੇ ਵਿਕਟਮਸ ਫਾਈਂਡ ਕੀਤੇ ਗਏ ਆ ਉੱਥੇ ਹੋਈ ਹੈਗੀ ਆ ਉਹ ਤੋਂ ਦੂਰ। ਸੋ ਉਹਨਾਂ ਨੂੰ ਮੇਨ ਸਟਰੀਟ ਨੀਅਰ ਐਡਵੈਂਟਿਸਟ ਹੈਲਥ ਜਿਹੜਾ ਮੈਡੀਕਲ ਆਫਿਸ ਆ ਉੱਥੇ ਇਹ ਸਾਰਾ ਕੁਝ ਵਾਪਰਿਆ ਹੈਗਾ। ਜੀ, ਇਹ ਪੋਰਟਲੈਂਡ ਦੇ ਲੋਕਲ ਟਾਈਮ 2:18 ਦੇ ਉੱਤੇ ਵਾਪਰਿਆ ਹੈਗਾ ਆ। ਸੋ ਡੀਟੇਲਸ ਅਜੇ ਬਹੁਤੀਆਂ ਜ਼ਿਆਦੀਆਂ ਇਸ ਬਾਬਤ ਨਹੀਂ ਜਿਹੜੀਆਂ ਆਈਆਂ, ਪਰ ਜਿੱਦਾਂ ਤੁਸੀਂ ਦੱਸਿਆ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਸੇਮ ਉਹੀ ਇੱਕ ਬਿਆਨ ਵੀ ਗੱਡੀ ਦੇ ਨਾਲ ਥੱਲੇ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਗਈ ਆ। ਉਧਰ ਮਿਨੀਐਪੋਲਿਸ ਦੀ ਅਪਡੇਟ ਹਰਜੋਤ ਸਿੰਘ ਜੀ ਇਹ ਆ ਰਹੀ ਆ, ਉੱਥੋਂ ਦੀ ਪੁਲਿਸ ਨੂੰ ਕੋਈ ਵੀ ਜਾਣਕਾਰੀ FBI ਦੇ ਦੁਆਰਾ ਨਹੀਂ ਜਿਹੜੀ ਉਹ ਦਿੱਤੀ ਜਾ ਰਹੀ। ਉਹ ਜਿਹੜੀਆਂ ਡੀਟੇਲਸ ਆ ਸਾਂਝੀਆਂ ਨਹੀਂ ਕਰ ਰਹੇ ਆਫਿਸਰ ਇਨਵੋਲਵਡ ਇਸ ਸ਼ੂਟਿੰਗ ਡੈਥ ਦੇ ਵਿੱਚ, ਜਿਹੜੇ ਕਹਿੰਦੇ ਜਿਸ ਦੇ ਉੱਤੇ ਕਥਿਤ ਤੌਰ ਤੇ ਦੋਸ਼ ਆ ਵੀ ਉਹਨੇ ਜਿਹੜਾ ਲਾ ਐਨਫੋਰਸਮੈਂਟ ਵਾਲਾ ਆ ਫੈਡਰਲ ਏਜੰਟ ਆ ਉਸ ਨੂੰ ਗੱਡੀ ਦੇ ਨਾਲ ਥੱਲੇ ਦੇਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਆ। ਸੋ ਹਰ ਇੱਕ ਜਾਣਾ ਜਿਹੜੇ ਉਹਦੇ ਪੱਖ ਵਾਲੇ ਆ ਉਹ ਕਹਿ ਰਹੇ ਸੀਗੇ ਵੀ ਉੱਥੋਂ ਦੌੜ ਰਹੀ ਸੀਗੀ। ਜਿਹੜੇ ਲਾ ਐਨਫੋਰਸਮੈਂਟ ਦੇ ਹੱਕ ਵਾਲੇ ਫੈਡਰਲ ਏਜੰਟਸ ਵਾਲੇ ਹੱਕ 'ਚ ਆ ਉਹ ਇਹ ਪ੍ਰੂਵ ਕਰਨ ਦੇ ਵਿੱਚ ਲੱਗੇ ਹੋਏ ਵੀ ਨਹੀਂ ਉਹਨੂੰ ਥੱਲੇ ਦੇਣ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਚੱਲ ਰਹੀ ਸੀ। ਪਰ ਮਾਹੌਲ ਇਸ ਟਾਈਮ ਮੁਲਕ ਦੇ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਾਅਦ 'ਚ ਤਣਾਅਪੂਰਨ ਬਣਿਆ ਹੋਇਆ ਆ। ਅੱਜ ਹੀ ਜਿਹੜੇ ਪੋਰਟਲੈਂਡ ਦੇ ਮੇਅਰ ਕੀਥ ਵਿਲਸਨ ਆ ਉਹਨਾਂ ਨੇ ਮਿਨੀਐਪੋਲਿਸ ਦੇ ਲੋਕਾਂ ਦੇ ਨਾਲ ਕਹਿੰਦੇ ਵੀ ਅਸੀਂ ਸਟੈਂਡ ਕਰਦੇ ਹਾਂ, ਅਸੀਂ ਖੜੇ ਹੋਏ ਹੈਗੇ ਆ। ਸੋ ਇਹ ਜਿਹੜੀ ਇਸ ਟਾਈਮ ਅਪਡੇਟ ਆ ਉਹ ਪੋਰਟਲੈਂਡ ਵਾਲੇ ਪਾਸੋਂ ਆ ਰਹੀ ਆ। ਪੋਰਟਲੈਂਡ ਪੁਲਿਸ ਬਿਊਰੋ ਨੇ ਜਿਹੜੀ ਅੱਜ ਇਹ ਜਾਣਕਾਰੀ ਦਿੱਤੀ ਆ ਵੀ ਫੈਡਰਲ ਏਜੰਟਸ ਦੇ ਦੁਆਰਾ ਇਹਨਾਂ 2 ਜਾਣਿਆਂ ਦੇ ਉੱਤੇ, ਇੱਕ ਬੰਦਾ ਇੱਕ ਬੁੜੀ ਜਿਹੜੀ ਆ ਉਹਨਾਂ ਦੇ ਉੱਤੇ ਗੋਲੀ ਚਲਾਈ ਗਈ ਆ।